ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸੈਨ ਡੀਗੋ ਕੈਲੀਫੋਰਨੀਆ ਦੇ ਵਿੱਚ ਬਹੁਤ ਮਾੜੀ ਘਟਨਾ ਵਾਪਰੀ ਆ। ਇੱਕ ਮਸਜਿਦ ਦੇ ਉੱਤੇ 2 ਜਣਿਆਂ ਨੇ ਹਮਲਾ ਕਰ ਦਿੱਤਾ, ਜਿਹਦੇ ਨਾਲ 3 ਲੋਕਾਂ ਦੀ ਮੌਤ ਹੋਈ ਆ ਤੇ 2 ਜਿਹੜੇ ਸਸਪੈਕਟ ਸੀ ਉਹ ਵੀ ਮਾਰੇ ਗਏ ਆ। ਲੱਕਲੀ ਉੱਥੇ ਜਿਹੜਾ ਸਿਕਿਉਰਿਟੀ ਗਾਰਡ ਆ, ਕਹਿੰਦੇ ਪਈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਬਚਾ ਗਿਆ ਹੈਗਾ। ਹਾਲਾਂਕਿ ਖੁਦ ਉਸ ਵਿਚਾਰੇ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਇਸਲਾਮਿਕ ਸੈਂਟਰ ਆਫ ਸੈਨ ਡੀਗੋ ਉੱਥੇ 11:43 ਦੇ ਉੱਤੇ ਪੁਲਿਸ ਨੇ ਰਿਪੋਰਟ ਕੀਤਾ, ਜਦੋਂ ਇਹ ਪਤਾ ਲੱਗਿਆ ਵੀ ਐਕਟਿਵ ਸ਼ੂਟਰਸ ਹੈਗੇ ਆ ਉੱਥੇ। 2 ਘੰਟੇ ਪਹਿਲਾਂ ਇੱਕ ਕਿਸੇ ਮਦਰ ਨੇ ਪੁਲਿਸ ਨੂੰ ਰਿਪੋਰਟ ਕੀਤਾ ਸੀ ਵੀ ਮੇਰਾ ਜਿਹੜਾ ਮੁੰਡਾ ਆ, ਉਹ ਕਾਰ ਦੇ ਨਾਲ ਤੇ ਮਲਟੀਪਲ ਵੈਪਨਸ ਦੇ ਨਾਲ ਮਿਸਿੰਗ ਹੈਗਾ ਆ, ਤੇ ਔਨ ਨੋਟ ਵੀ ਕੋਈ ਪਿੱਛੇ ਛੱਡਿਆ ਹੈਗਾ, ਤੇ ਉਹਦੇ ਬਾਰੇ ਜਿਹੜੀ ਡਿਸਕਲੋਜ਼ ਨਹੀਂ ਦੱਸਿਆ ਕੀਤਾ ਗਿਆ ਕਿਸੇ ਤਰ੍ਹਾਂ ਨਾਲ। ਸੋ ਇਹਦੇ ਸੰਬੰਧ ਦੇ ਵਿੱਚ ਜੋ ਮਸਜਿਦ ਦੇ ਲੋਕ ਆ, ਉਹ ਇਹ ਕਹਿ ਰਹੇ ਆ ਵੀ ਇਹ ਟੋਟਲੀ ਹੇਟ ਕ੍ਰਾਈਮ ਆ। ਸੈਨ ਡੀਗੋ ਸੈਂਟਰ ਆਫ ਸੈਨ ਡੀਗੋ ਦੇ ਜੋ ਇਮਾਮ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਹੇਟ ਆ ਅਨਪ੍ਰੈਸੀਡੈਂਟਡ ਲੈਵਲ ਦੇ ਉੱਤੇ ਹੈਗੀ ਆ, ਤੇ ਉਹਨਾਂ ਨੇ ਕਲਚਰ ਆਫ ਲਵ ਇਹਦੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਵੀ ਕਹਿੰਦੇ ਬਰੀਫ ਇਹਦੇ ਸੰਬੰਧ 'ਚ ਕੀਤਾ ਗਿਆ ਸੀ। ਗਵਰਨਰ ਗੈਬਨ ਨਿਊਸਮ ਨੇ ਕੰਡੋਲੈਂਸਸ ਭੇਜੀਆਂ ਸੈਨ ਡੀਗੋ ਇਸਲਾਮਿਕ ਕਮਿਊਨਿਟੀ ਨੂੰ। ਉਹ ਕਹਿੰਦੇ ਵੀ ਕਿ ਕੋਈ ਵੀ ਵਰਸ਼ਿਪਰ ਕਿਸੇ ਵੀ ਧਰਮ ਦਾ ਆ ਐਨੀਵੇਅਰ, ਤੇ ਉਹਨੂੰ ਡਰ ਵਾਲੇ ਮਾਹੌਲ 'ਚ ਨਹੀਂ ਜੀਣਾ ਚਾਹੀਦਾ। ਹੇਟ ਦੀ ਕੋਈ ਵੀ ਜਗ੍ਹਾ ਕੈਲੀਫੋਰਨੀਆ ਦੇ ਵਿੱਚ ਨਹੀਂ ਹੈਗੀ। ਪਿਛਲੇ ਦਿਨਾਂ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ, ਮਿਸ਼ੀਗਨ ਦੇ ਵਿੱਚ ਵੀ ਇੱਕ ਸਿਨਾਗੋਗ ਨੂੰ ਟਾਰਗੇਟ ਕੀਤਾ ਗਿਆ ਸੀ, ਜੋ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਵੀ ਧਾਰਮਿਕ ਜਗ੍ਹਾ ਹੈਗੀ ਆ। ਸੋ ਇਮਾਮ ਨੇ ਇਹ ਕਿਹਾ ਵੀ ਥ੍ਰੈਟ ਜਿਹੜੀਆਂ ਆ 2023 ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀਆਂ ਵਧੀਆਂ ਹੈਗੀਆਂ ਆ। ਕਹਿੰਦੇ ਵੀ 9/11 ਵੇਲੇ ਜਿੱਦਾਂ ਹੋਇਆ ਸੀ, ਉਸ ਹਿਸਾਬ ਦੇ ਨਾਲ ਜਿਹੜੀਆਂ ਹੇਟ ਆ ਉਹ ਵਧੀ ਹੋਈ ਹੈਗੀ ਆ। ਸੋ ਇਸ ਨੂੰ ਹੇਟ ਕ੍ਰਾਈਮ ਕਰਕੇ ਇਨਵੈਸਟੀਗੇਟ ਕੀਤਾ ਜਾ ਰਿਹਾ ਹੈਗਾ। FBI ਨੇ ਹਜੇ ਕੋਈ ਡਿਟਰਮਨ ਨਹੀਂ ਕੀਤਾ ਵੀ ਮੋਟਿਵ ਕੀ ਸੀਗਾ। ਪਰ ਉਹਨਾਂ ਦੇ ਸਪੈਸ਼ਲ ਏਜੰਟ ਇੰਚਾਰਜ ਮਾਰਕ ਰੈਮਲੀ ਜੋ ਸੈਨ ਡੀਗੋ ਫੀਲਡ ਆਫਿਸ ਦੇ ਆ, ਉਹ ਕਹਿੰਦੇ ਅਸੀਂ ਇਸ ਨੂੰ ਜਿਹੜਾ ਆ ਇਨਵੈਸਟੀਗੇਟ ਕਰ ਰਹੇ ਆ, ਤੇ ਦੋਨੋਂ ਜਿਹੜੇ ਸਸਪੈਕਟ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਦੋਨੋਂ ਜਿਹੜੇ ਸਸਪੈਕਟ ਆ ਟੀਨੇਜਰ ਜਿਹੜੇ ਉਹ ਦੱਸੇ ਜਾ ਰਹੇ, ਉਹਨਾਂ ਦਾ ਨਾਮ ਜਿਹੜਾ ਹੁਣ ਸਾਹਮਣੇ ਆਇਆ ਹੈਗਾ ਆ, ਕੇਨ ਕਲਾਰਕ ਤੇ ਕੇਲਬ ਵੈਜ਼ਕੁਇਜ਼। ਇਹ ਜਿਹੜੇ 2 ਜਣੇ ਦੱਸੇ ਗਏ ਆ, ਇਹਨਾਂ ਨੇ ਗੋਲੀਕਾਂਡ ਤੋਂ ਬਾਅਦ 'ਚ ਇਹਨਾਂ ਦੀਆਂ ਲਾਸ਼ਾਂ ਇਹ ਮੰਨਿਆ ਜਾ ਰਿਹਾ ਵੀ ਇਹਨਾਂ ਨੇ ਖੁਦ ਨੂੰ ਹੀ ਗੋਲੀ ਮਾਰ ਕੇ ਜਿਹੜੀ ਉਹ ਬਾਅਦ 'ਚ ਹੱਤਿਆ ਆਪਣੀ ਕਰ ਲਈ ਆ। ਇਹਨਾਂ ਦੀਆਂ ਦੋਨਾਂ ਦੀਆਂ ਲਾਸ਼ਾਂ ਇੱਕ ਹੋਰ ਗੱਡੀ ਦੇ ਵਿੱਚੋਂ ਬਾਅਦ 'ਚ ਮਿਲੀਆਂ ਹੈਗੀਆਂ ਆ। ਸੋ ਕਾਫੀ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਇਹ ਘਟਨਾ ਆ। ਉਹਦੇ ਨਾਲ ਮੈਨੂੰ ਲੱਗਦਾ ਇੱਕ ਸਕੂਲ ਵੀ ਚੱਲ ਰਿਹਾ ਸੀਗਾ, ਜਿਹੜੀਆਂ ਬਿਲਕੁਲ, ਵੀਡੀਓ ਬਹੁਤ ਵੱਡੀ ਸਾਹਮਣੇ ਗਿਣਤੀ 'ਚ ਬੱਚੇ ਹਾਂਜੀ ਸੀ। ਬੱਚੇ ਜਿਹੜੇ ਉੱਥੇ ਸੀਗੇ। ਸੋ ਉਸ ਦੀ ਕਿਹਾ ਜਾ ਸਕਦਾ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਜੇ ਸਿਕਿਉਰਿਟੀ ਗਾਰਡ ਮੁਸ਼ਤੈਦੀ ਤੇ ਬਹਾਦਰੀ ਦੇ ਨਾਲ ਕੰਮ ਨਾ ਲੈਂਦਾ, ਤਾਂ ਇਹ ਜਿਹੜੀ ਅਣਹੋਣੀ ਆ ਇਹ ਹੋਰ ਵੀ ਜ਼ਿਆਦਾ ਭਿਆਨਕ ਰੂਪ ਲੈ ਸਕਦੀ ਸੀ। ਇਹ ਨਹੀਂ ਆ ਵੀ ਜਿਹੜੇ 3 ਜਣੇ ਮਾਰੇ ਗਏ ਵੀ ਉਹ ਘੱਟ ਆ, ਪਰ ਇਹ ਆ ਵੀ ਉਸਨੇ ਕਈ ਜਾਨਾਂ ਜਿਹੜੀਆਂ ਆ ਉਹ ਬਚਾ ਲਈਆਂ ਹੈਗੀਆਂ ਆ। ਸੈਨੇਟਰ ਐਡਮ ਸ਼ਿਫ ਉਹਨੇ ਕਿਹਾ ਵੀ ਮੇਰੀ ਸੈਨ ਡੀਏਗੋ ਦੀ ਟੀਮ ਇਸ ਟਾਈਮ ਮੋਨੀਟਰ ਕਰ ਰਹੀ ਆ, ਲੋਕਲ ਲਾਅ ਐਨਫੋਰਸਮੈਂਟ ਤੋਂ ਅਪਡੇਟਸ ਜਿਹੜੀ ਉਹ ਲੈ ਰਹੀ ਆ। ਸੈਨ ਡੀਏਗੋ ਪੁਲਿਸ ਡਿਪਾਰਟਮੈਂਟ ਨੇ ਵੀ ਉਸ ਟਾਈਮ ਦੇ ਉੱਤੇ ਸਵੇਰੇ ਜਿਹੜਾ ਉਹ ਦੱਸਿਆ ਸੀਗਾ ਵੀ ਬਾਅਦ ਦੇ ਵਿੱਚ ਉਹਨਾਂ ਨੇ ਟਵੀਟ ਕਰਕੇ ਦੱਸਿਆ ਸੀਗਾ ਵੀ ਜਿਹੜਾ ਥ੍ਰੈਟ ਆ ਉਸ ਨੂੰ ਨਿਊਟਰਲਾਈਜ਼ ਕਰ ਦਿੱਤਾ ਗਿਆ ਹੈਗਾ ਆ। ਸੈਨੇਟਰ ਐਲੈਕਸ ਪਡੀਆ ਉਹਨਾਂ ਨੇ ਕਿਹਾ ਵੀ ਜਿਹੜੀ ਐਕਟਿਵ ਸ਼ੂਟਰ ਦੀ ਸਿਚੁਏਸ਼ਨ ਉਸ ਟਾਈਮ ਦੇ ਉੱਤੇ ਇਸਲਾਮਿਕ ਸੈਂਟਰ ਜਿਹੜਾ ਸੈਨ ਡੀਏਗੋ ਕਲੀਅਰਮੌਂਟ ਦੇ ਵਿੱਚ ਸੀਗਾ, ਉਸ ਦੇ ਨਾਲ ਉਹ ਉਸ ਨੂੰ ਮੋਨੀਟਰ ਜਿਹੜਾ ਉਹ ਕਰ ਰਹੇ ਆ। ਸੋ ਜਿਹੜੇ ਗਵਰਨਰ ਨਿਊਸਮ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਕਿਹਾ ਵੀ ਹੇਟ ਦੀ ਨਫ਼ਰਤ ਦੀ ਕੋਈ ਥਾਂ ਨਹੀਂ ਹੈਗੀ ਇਸ ਕੈਲੀਫੋਰਨੀਆ ਦੇ ਵਿੱਚ। ਕਾਂਗਰਸਮੈਨ ਸੈਰਾ ਜੈਕਬਸ ਜਿਹੜੀ ਉਸ ਇਲਾਕੇ ਦੀ ਆ, ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਜਿਹੜਾ ਇਮਾਮ ਖੁਦ ਸੀਗਾ ਸੈਨ ਡੀਏਗੋ ਦੇ ਇਸਲਾਮਿਕ ਸੈਂਟਰ ਦਾ, ਉਸਨੇ ਵੀ ਇਸ ਦੀ ਨਿੰਦਾ ਜਿਹੜੀ ਉਹ ਕੀਤੀ ਆ। ਸੈਨ ਡੀਏਗੋ ਦੇ ਕਾਉਂਟੀ ਸੁਪਰਵਾਈਜ਼ਰ ਜਿਮ ਡੈਸਮੰਡ ਉਹਨਾਂ ਨੇ ਕਿਹਾ ਵੀ ਸੈਡ ਡੇ ਫਾਰ ਓਵਰ ਕਾਉਂਟੀ, ਵੀ ਸਾਡੇ ਕਾਉਂਟੀ ਦੇ ਲਈ ਬੜਾ ਹੀ ਇੱਕ ਮਾੜਾ ਤੇ ਦੁੱਖ ਭਰਾ ਦਿਨ ਹੈਗਾ ਆ। ਅਮਰੀਕਨ ਜੂਇਸ਼ ਕਮਿਊਨਿਟੀ ਨੇ ਕਿਹਾ ਵੀ ਅਸੀਂ ਜਿਹੜੀ ਮੁਸਲਿਮ ਕਮਿਊਨਿਟੀ ਆ ਉਹਨਾਂ ਦੇ ਨਾਲ ਸੋਲੀਡੈਰਿਟੀ ਦੇ ਵਿੱਚ ਖੜੇ ਆ, ਤੇ ਕਹਿੰਦੇ ਵੀ ਤੁਸੀਂ ਇਕੱਲੇ ਨਹੀਂ ਹੈਗੇ। ਤੇ ਕਹਿੰਦੇ ਵੀ ਅਸੀਂ ਲਾਅ ਐਨਫੋਰਸਮੈਂਟ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਰੰਤ ਇਸ ਅਟੈਕ ਦਾ ਰਿਸਪੌਂਸ ਜਿਹੜਾ ਉਹ ਕੀਤਾ, ਤੇ ਕਹਿੰਦੇ ਵੀ ਹੁਣ ਇਸ ਨੂੰ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਇਨਵੈਸਟੀਗੇਟ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ।
ਜਿਹੜੇ ਸ਼ੂਟਰਸ ਦਾ ਵਹੀਕਲ ਸੀ ਜਿਸ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਤੇ ਜਿਹੜੀਆਂ ਇਹਨਾਂ ਨੇ ਬੰਦੂਕਾਂ ਵਰਤੀਆਂ ਆ, ਉਹਨਾਂ ਦੇ ਉੱਤੇ ਐਂਟੀ ਇਸਲਾਮਿਕ ਰਾਈਟਿੰਗਸ ਜਿਹੜੀਆਂ ਆ ਉਹ ਮਿਲੀਆਂ ਹੈਗੀਆਂ ਆ। ਸੋ ਇਹ ਇਨਵੈਸਟੀਗੇਟ ਕਹਿੰਦੇ ਵੀ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਕੀਤਾ ਜਾਊਗਾ ਅੰਟਿਲ ਪ੍ਰੂਵਨ ਅਦਰਵਾਈਜ਼। ਇਹ ਜਿਹੜੇ ਸੈਨ ਡਿਏਗੋ ਦੇ ਪੁਲਿਸ ਚੀਫ ਸਕਾਟ ਵਾਲ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਹੈਗੀ ਆ। ਉਹਨਾਂ ਨੇ ਕਿਹਾ ਵੀ ਇਹ ਪਲੇਸਿਸ ਆਫ ਵਰਸ਼ਿਪ ਆ, ਉਹਨਾਂ ਨੇ ਨਹੀਂ ਜਿਹੜੇ ਇਮਾਮ ਹੈਗੇ ਇਸਲਾਮਿਕ ਸੈਂਟਰ ਸੈਨ ਡਿਏਗੋ ਵਾਲਿਆਂ ਨੇ ਕਿਹਾ ਵੀ ਇਹ ਪਲੇਸਿਸ ਆਫ ਵਰਸ਼ਿਪ ਆ, ਇਹ ਸਪੇਸ ਇਹ ਥਾਂ ਜਿਹੜੀ ਆ ਉਹ ਪੀਸ ਦੇ ਲਈ, ਸ਼ਾਂਤੀ ਦੇ ਲਈ, ਪ੍ਰੇਅਰ ਦੇ ਲਈ ਹੁੰਦੀ ਆ, ਰੱਬ ਦੇ ਨਾਲ ਜੁੜਨ ਦੇ ਲਈ ਹੁੰਦੀ ਆ। ਇੱਥੇ ਨਫ਼ਰਤ ਤੇ ਹਿੰਸਾ ਦਾ ਕੋਈ ਥਾਂ ਜਿਹੜੀ ਉਹ ਨਹੀਂ ਹੋਣੀ ਜਿਹੜੀ ਉਹ ਚਾਹੀਦੀ। ਇਸ ਦੇ ਚੱਲਦਿਆਂ ਜਿਹੜੀ ਸੈਨ ਡਿਏਗੋ ਪੁਲਿਸ ਡਿਪਾਰਟਮੈਂਟ ਨੇ ਕਈ ਇਲਾਕੇ ਦੇ ਉਸ ਇਲਾਕੇ ਦੇ ਇਰਦ ਗਿਰਦ ਕਈ ਰੋਡਸ ਜਿਹੜੀਆਂ ਉਹ ਬਲੌਕ ਤੇ ਬੰਦ ਕੀਤੀਆਂ ਜਿਹੜੀਆਂ ਉਹ ਹੈਗੀਆਂ ਆ। ਸੋ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ ਇੱਕ ਜਿਹੜਾ ਸਸਪੈਕਟ ਆ ਉਸ ਦੀ ਮਾਂ ਦੇ ਵੱਲੋਂ ਪੁਲਿਸ ਨੂੰ ਕਾਲ ਆਈ ਸੀਗੀ ਜਿਹੜੀ ਮੌਸਕ ਦੀ ਸ਼ੂਟਿੰਗ ਹੋਣ ਤੋਂ ਪਹਿਲਾਂ ਵੀ ਉਹ ਕਈ ਬੰਦੂਕਾਂ ਲੈ ਕੇ ਘਰੋਂ ਜਿਹੜਾ ਉਹ ਨਿਕਲ ਚੁੱਕਾ ਜਿਹੜਾ ਉਹ ਹੈਗਾ ਆ। ਉਹਨਾਂ ਨੇ ਦੱਸਿਆ ਸੀ ਵੀ ਉਹਦਾ ਜਿਹੜਾ ਪੁਲਿਸ ਨੂੰ ਦੱਸਿਆ ਸੀ ਵੀ ਉਹਦਾ ਜਿਹੜਾ ਮੁੰਡਾ ਆ ਉਹ ਕੈਮੋਫਲਾਜ ਪਾ ਕੇ, ਜਿੱਦਾਂ ਫੌਜੀਆਂ ਵਾਲੀ ਵਰਦੀ ਹੁੰਦੀ ਆ ਉਸ ਤਰੀਕੇ ਦੀ ਪਾ ਕੇ ਆਪਣੇ ਇੱਕ ਸਾਥੀ ਦੇ ਨਾਲ ਜਿਹੜਾ ਆ ਉਹ ਜਾ ਰਿਹਾ ਆ। ਸੋ ਕਹਿੰਦੇ ਵੀ ਜਦੋਂ ਹੀ ਆਫੀਸਰਸ ਨੂੰ ਇਹ ਪਤਾ ਲੱਗਾ ਤੇ ਉਹਨਾਂ ਨੇ ਐਕਟਿਵ ਰਿਸਪੌਂਸ ਸਿਨੈਰੀਓ ਆ ਉਸ ਨੂੰ ਐਕਟੀਵੇਟ ਕਰ ਦਿੱਤਾ ਸੀਗਾ। ਉਹਨਾਂ ਨੇ ਜਿਹੜਾ ਉਹ ਦੱਸਿਆ ਉਹਦੀ ਮਾਂ ਦੇ ਨਾਲ ਪੁਲਿਸ ਵਾਲਿਆਂ ਦੀ ਗੱਲ ਹੋਣ ਤੋਂ ਬਾਅਦ 'ਚ ਜਿਹੜੀ ਲਾ ਐਨਫੋਰਸਮੈਂਟ ਆ ਉਹਨਾਂ ਨੂੰ ਫੈਸ਼ਨ ਵੈਲੀ ਮਾਲ ਦੇ ਵਿੱਚ ਘੱਲਿਆ ਗਿਆ, ਕਿਉਂਕਿ ਲਾਇਸੈਂਸ ਪਲੇਟ ਰੀਡਰ ਦੀ ਇਨਫੋਰਮੇਸ਼ਨ ਤੋਂ ਪਤਾ ਲੱਗਾ ਵੀ ਇਹ ਜਿਹੜੇ ਦੋਨੋਂ ਨੌਜਵਾਨ ਆ ਉਹ ਉੱਥੇ ਹੋ ਸਕਦੇ ਆ। ਸਕੂਲ ਪੁਲਿਸ ਡਿਪਾਰਟਮੈਂਟ ਜਿਹੜਾ ਮੈਡੀਸਨ ਹਾਈ ਸਕੂਲ ਆ ਉਹਦੇ ਨਾਲ ਕਹਿੰਦੇ ਵੀ ਵਨ ਆਫ ਦਾ ਸਸਪੈਕਟ ਜੁੜਿਆ ਜਿਹੜਾ ਉਹ ਹੋ ਸਕਦਾ ਆ, ਤੇ ਤੁਰੰਤ ਕਹਿੰਦੇ ਵੀ ਸਕੂਲ ਨੂੰ ਵੀ ਇਤਲਾਹ ਕਰ ਦਿੱਤੀ ਗਈ ਸੀ ਵੀ ਤੁਹਾਡਾ ਸਕੂਲ ਦਾ ਜਿਹੜਾ ਵਿਦਿਆਰਥੀ ਆ ਉਹਦੇ ਬਾਬਤ ਇਦਾਂ ਦੀ ਸਾਨੂੰ ਜਿਹੜੀ ਉਹ ਕਾਲ ਆਈ ਆ। ਉੱਥੋਂ ਦੀ ਜਿਹੜੀ ਮੇਅਰ ਟੌਡ ਗਲੋਰੀਆ ਆ ਸੈਨ ਡਿਏਗੋ ਦੀ, ਉਹਨੇ ਕਿਹਾ ਵੀ ਇਸਲਾਮੋਫੋਬੀਆ ਦਾ ਕੋਈ ਘਰ ਨਹੀਂ ਹੈਗਾ ਸੈਨ ਡਿਏਗੋ ਦੇ ਵਿੱਚ। ਕਹਿੰਦੇ ਵੀ ਸਾਡੀ ਕਮਿਊਨਿਟੀ ਦੇ ਉੱਤੇ ਕਿਸੇ ਵੀ ਤਰੀਕੇ ਦਾ ਜਿਹੜਾ ਅਟੈਕ ਆ ਉਹ ਸਾਰੇ ਹੀ ਸੈਨ ਡਿਏਗੋਸ ਦੇ ਉੱਤੇ ਜਿਹੜਾ ਉਹ ਅਟੈਕ ਆ ਤੇ ਕਹਿੰਦੇ ਵੀ ਇਹ ਅਟੈਕ ਬਹੁਤ ਮਾੜੀ ਚੀਜ਼ ਆ, ਖਾਸ ਕਰਕੇ ਉਦੋਂ ਜਦੋਂ ਤੁਸੀਂ ਕਿਸੇ ਇੱਕ ਰੱਬ ਨੂੰ ਮੰਨਦੇ ਆ, ਕਿਹਦੇ ਚ ਬਲੀਵ ਕਰਦੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਬਾਦਤ ਕਰਦੇ ਆ। ਜਦੋਂ ਉਹਨਾਂ ਦੇ ਉੱਤੇ ਹਮਲਾ ਹੁੰਦਾ ਉਹ ਇੱਕ ਤੇ ਨਹੀਂ ਸਾਰਿਆਂ ਦੇ ਉੱਤੇ ਜਿਹੜਾ ਉਹ ਹਮਲਾ ਜਿਹੜਾ ਉਹ ਹੁੰਦਾ ਹੈਗਾ ਆ। ਸੋ ਟੀਨੇਜ ਸ਼ੂਟਿੰਗ ਦੀ ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਹੈਗੀ ਆ। ਸੈਨ ਡਿਏਗੋ ਪੁਲਿਸ ਦੇ ਜਿਹੜੇ ਸਕਾਟ ਵਾਲ ਆ ਉਹਨਾਂ ਨੇ ਦੱਸਿਆ ਵੀ ਇੱਕ ਲੈਂਡਸਕੇਪਰ ਦੇ ਵੀ ਗੋਲੀ ਜਿਹੜੀ ਉਹ ਲੱਗੀ ਹੋ ਸਕਦੀ ਆ ਜਦ ਮੌਸਕ ਦੇ ਬਾਹਰ ਇਹਨਾਂ ਨੇ ਜਿਹੜੀਆਂ ਇਹ ਗੋਲੀकांड ਨੂੰ ਅੰਜਾਮ ਦਿੱਤਾ। ਕਹਿੰਦੇ ਵੀ ਉਸਦੇ ਹੈਲਮਟ ਪਾਇਆ ਹੋਣ ਕਰਕੇ ਉਸ ਦਾ ਬਚਾਅ ਹੋਇਆ ਦੱਸਿਆ ਜਾ ਰਿਹਾ ਹੈਗਾ। 17 ਸਾਲਾਂ ਦਾ ਕੇਨ ਕਲਾਰਕ ਤੇ 18 ਸਾਲਾਂ ਦਾ ਕੇਲਬ ਵੈਸਕਸ ਜਿਹੜੇ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਆ ਜਿਹੜੇ ਲਾ ਐਨਫੋਰਸਮੈਂਟ ਆ ਉਸ ਤੇ ਜਿਹੜੇ ਦੁਆਰਾ। ਸੋ 3 ਜਾਣਿਆਂ ਦੀ ਘੱਟੋ ਘੱਟ ਮੌਤ ਹੋ ਚੁੱਕੀ ਹੈ। ਦੋਨੋਂ ਸਸਪੈਕਟ ਆ ਉਹ ਮ੍ਰਿਤ ਜਿਹੜੇ ਉਹ ਮਿਲੇ ਨੇ ਤੇ ਇੱਕ ਵਾਰੀ ਜਿਹੜਾ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਆ ਉਹ ਹਿਲਜੁਲ ਹੋ ਚੁੱਕੀ ਆ। ਸੈਨ ਡਿਏਗੋ ਦੇ ਮੇਅਰ ਕਹਿੰਦੇ ਵੀ ਉਹ ਸੀਨ ਦੇ ਉੱਤੇ ਸੀ। ਗਵਰਨਰ ਗੈਵਿਨ ਨਿਊਸਮ ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੋਨਾਂ ਨੂੰ ਇਸ ਦੇ ਬਾਬਤ ਕਹਿੰਦੇ ਵੀ ਬਰੀਫਿੰਗ ਦੇ ਦਿੱਤੀ ਗਈ ਹੈਗੀ ਆ। ਜਿਹੜੇ ਨਿਊਸਮ ਦੀ ਤਾਂ ਟਿੱਪਣੀਆਂ ਜਿਹੜੀਆਂ ਹਰਜੋਤ ਸਿੰਘ ਜੀ ਆ ਗਈਆਂ, ਆਈ ਥਿੰਕ ਪ੍ਰੈਜ਼ੀਡੈਂਟ ਟਰੰਪ ਨੇ ਅਜੇ ਤੱਕ ਕੋਈ ਇਸ ਦੇ ਉੱਤੇ ਟਿੱਪਣੀ ਸ਼ਾਇਦ ਨਹੀਂ ਕੀਤੀ ਹੈਗੀ।